ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪ੍ਰੋਗਰਾਮ ਫੋਲਡ ਲਾਈਨਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਜੀ ਆਇਆਂ ਨੂੰ ਕਹਿਣਾ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਸਿੱਖ ਰਵਾਇਤ ਨਾਲ ਜੁੜਿਆ ਇੱਕ ਬੜਾ ਅਹਿਮ ਮਸਲਾ ਆ ਕਿ ਜੋ ਸਿੱਖ ਇਤਿਹਾਸਕ ਦਿਹਾੜੇ ਹੁੰਦੇ ਨੇ ਜਾਂ ਸਿੱਖ ਜੋੜ ਮੇਲੇ ਨੇ ਜਿਹੜੇ, ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਿਆ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਬਣਦਾ ਜਾ ਰਿਹਾ ਸੀ, ਜੋ ਕਿ ਸਿੱਖ ਸਭਾ ਦੇ ਅੰਦਰ ਕਾਫੀ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਸੀ ਕਿ ਜਿਹੜੇ ਸਿੱਖ ਜੋੜ ਮੇਲੇ ਨੇ ਉਹ ਧਾਰਮਿਕ ਭਾਵਨਾ ਤੋਂ ਲਾਂਭੇ ਹਟਦਿਆਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਵੇਂ ਕੋਈ ਮਨੋਰੰਜਨ ਵਾਲਾ ਮੇਲਾ ਹੁੰਦਾ ਆ, ਉਹ ਰੂਪ ਲੈਂਦੇ ਜਾ ਰਹੇ ਸੀ। ਪਰ ਦੁਬਾਰਾ ਤੋਂ ਆਪਣੇ ਇਤਿਹਾਸਕ ਦਿਹਾੜਿਆਂ ਦੌਰਾਨ ਹੁੰਦੇ ਸਮਾਗਮਾਂ ਨੂੰ ਸਿੱਖ ਰਵਾਇਤ ਮੁਤਾਬਕ ਸਿੱਖ ਸਿਧਾਂਤਾਂ ਦੇ ਨੇੜੇ ਲੈ ਕੇ ਜਾਣ ਲਈ ਸਿੱਖ ਜਥਾ ਮਾਲਵਾ ਵੱਲੋਂ ਇੱਕ ਕਾਫੀ ਚੰਗਾ ਉਪਰਾਲਾ ਕੀਤਾ ਗਿਆ ਆ। ਤੇ ਇਸ ਉਪਰਾਲੇ ਦਾ ਜਿਹੜਾ ਕੇਂਦਰ ਆ ਉਹ ਮਾਲਵੇ ਦੇ ਵਿੱਚ ਜਿਹੜਾ ਗੁਰਦੁਆਰਾ ਮਸਤੂਆਣਾ ਸਾਹਿਬ ਆ, ਜਿਹੜਾ ਕਿ ਅਸੀਂ ਜਾਣਦੇ ਹਾਂ ਕਿ 19ਵੀਂ ਸਦੀ ਦੇ ਵਿੱਚ ਮਾਲਵੇ ਦੇ ਅੰਦਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਸਭ ਤੋਂ ਵੱਡਾ ਕੇਂਦਰ ਰਿਹਾ। ਤੇ ਉਸ ਥਾਂ ਦੇ ਉੱਤੇ ਵੱਡਾ ਹਰ ਸਾਲ ਸਾਲਾਨਾ ਜੋੜ ਮੇਲਾ ਭਰਦਾ ਆ। ਤੇ ਇਸ ਵਾਰ ਉਸ ਸਾਲਾਨਾ ਜੋੜ ਮੇਲੇ ਦੇ ਉੱਤੇ ਕੁਝ ਬੜੀਆਂ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਨੇ ਉਸ ਦੇ ਪ੍ਰਬੰਧ ਨੂੰ ਲੈ ਕੇ, ਸੰਚਾਲਨ ਨੂੰ ਲੈ ਕੇ, ਕਿ ਕਿਸ ਤਰ੍ਹਾਂ ਸਾਰਾ ਉਹ ਜਿਹੜਾ ਜੋੜ ਮੇਲਾ ਆ ਉਸ ਦੌਰਾਨ ਕਿਸ ਤਰ੍ਹਾਂ ਉੱਥੇ ਦੁਕਾਨਾਂ ਲੱਗਣਗੀਆਂ, ਕਿਸ ਤਰ੍ਹਾਂ ਉੱਥੇ ਲੰਗਰ ਲਾਏ ਜਾਣਗੇ ਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਰੋਕ ਲਾਈ ਗਈ ਆ। ਤੇ ਇਹ ਸਾਰੀਆਂ ਜਿਹੜੀਆਂ ਤਬਦੀਲੀਆਂ ਨੇ ਇਹਦੇ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਮਲਕੀਤ ਸਿੰਘ ਭਵਾਨੀਗੜ੍ਹ, ਜੋ ਕਿ ਸਿੱਖ ਜਥਾ ਮਾਲਵਾ ਦੇ ਸੇਵਾਦਾਰ ਨੇ, ਉਹ ਅੱਜ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿਹੜੀਆਂ-ਕਿਹੜੀਆਂ ਤਬਦੀਲੀਆਂ ਉਹ ਕਰ ਰਹੇ ਨੇ ਤੇ ਅੱਗੇ ਪੰਜਾਬ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਜਿਹੜੇ ਜੋੜ ਮੇਲੇ ਹੁੰਦੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਤਬਦੀਲੀਆਂ ਨੂੰ ਲਾਗੂ ਕਰਨ ਦਾ ਪ੍ਰੋਗਰਾਮ ਹੈ। ਤਾਂ ਮਲਕੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਲਕੀਤ ਸਿੰਘ ਜੀ, ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਕਿ ਜਿਹੜਾ ਇਹ ਬੜਾ ਚੰਗਾ ਉਪਰਾਲਾ ਤੁਸੀਂ ਕਰ ਰਹੇ ਹੋ ਸਿੱਖ ਜਥਾ ਮਾਲਵਾ ਦੇ ਵੱਲੋਂ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਵਿੱਚ, ਤੇ ਇਹ ਜਿਹੜਾ ਵਿਚਾਰ ਆ ਇਹਦੀ ਸ਼ੁਰੂਆਤ ਕਿੱਥੋਂ ਹੋਈ? ਤੁਹਾਨੂੰ ਕਿਉਂ ਲੱਗਿਆ ਵੀ ਜਿਹੜੇ ਇਹ ਜੋੜ ਮੇਲੇ ਭਰਦੇ ਨੇ ਸਿੱਖਾਂ ਦੇ ਇਤਿਹਾਸਕ ਦਿਹਾੜਿਆਂ ਦੇ ਉੱਤੇ, ਇਤਿਹਾਸਕ ਥਾਵਾਂ ਦੇ ਉੱਤੇ, ਉਹਨਾਂ ਦੇ ਵਿੱਚ ਸਾਨੂੰ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ? ਹਾਂਜੀ ਦੇਖੋ, ਵੈਸੇ ਤਾਂ ਜਿੱਦਾਂ ਤੁਸੀਂ ਕਿਹਾ ਕਿ ਕਰੀਬ ਸਾਰੇ ਸਿੱਖ ਇਹ ਮਹਿਸੂਸ ਕਰਦੇ ਆ ਕਿ ਜਦੋਂ ਵੀ ਕਿਸੇ ਇਸ ਤਰ੍ਹਾਂ ਦੇ ਜੋੜ ਮੇਲੇ ਦੇ ਉੱਤੇ, ਇਸ ਤਰ੍ਹਾਂ ਦੇ ਵੱਡੇ ਸਮਾਗਮਾਂ ਦੇ ਉੱਤੇ ਜਾਈਦਾ, ਤਾਂ ਉਹ ਹੁਣ ਸਮੇਂ ਦੇ ਇੱਕ ਵੱਡੇ ਵਕਫੇ ਦੇ ਨਾਲ ਸਹਿਜੇ ਸਹਿਜੇ ਉਹ ਹੁਣ ਸਾਰਾ ਆਮ ਦੁਨਿਆਵੀ ਮੇਲਿਆਂ ਵਾਲਾ ਮਾਹੌਲ ਭਾਰੂ ਹੋ ਗਿਆ। ਉੱਥੇ ਉਸ ਤਰ੍ਹਾਂ ਦੇ ਹੀ ਬਾਜ਼ਾਰ ਹੁੰਦੇ ਆ, ਉਸ ਤਰ੍ਹਾਂ ਦੇ ਹੀ ਝੂਲੇ ਹੁੰਦੇ ਆ ਤੇ ਉਸ ਤਰ੍ਹਾਂ ਦਾ ਹੀ ਉਹ ਰੌਲਾ ਰੱਪਾ ਹੁੰਦਾ ਹੈ। ਜਦ ਕਿ ਜਿਹੜੇ ਸਿੱਖਾਂ ਦੇ ਜੋੜ ਮੇਲੇ ਆ ਉਹ ਤਾਂ ਉੱਥੇ ਤਾਂ ਇਕਾਗਰਤਾ ਵਾਲਾ ਮਾਹੌਲ ਚਾਹੀਦਾ, ਇਕਾਂਤ ਵਾਲਾ ਮਾਹੌਲ ਚਾਹੀਦਾ, ਜਿੱਥੇ ਕੋਈ ਬੈਠ ਕੇ ਗੁਰੂ ਦੀ ਗੱਲ ਹੋ ਸਕੇ, ਸੁਣੀ ਜਾ ਸਕੇ, ਕੀਤੀ ਜਾ ਸਕੇ, ਹਨਾ। ਸੋ ਉਹ ਸੀਗਾ ਹੀ, ਐਜ਼ ਏ ਸਿੱਖ ਤਾਂ ਸਾਰੇ ਮਹਿਸੂਸ ਹੀ ਕਰ ਰਹੇ ਸੀ। ਬਟ ਉਹਦਾ ਸਬੱਬ ਇਹ ਬਣਿਆ ਕਿ ਪਿਛਲੇ ਸਾਲ ਜਦੋਂ ਇੱਥੇ ਹੀ ਮਸਤੂਆਣਾ ਸਾਹਿਬ ਜੋੜ ਮੇਲੇ ਦੇ ਉੱਤੇ ਸਿੱਖ ਜਥਾ ਮਾਲਵੇ ਦੇ ਪੜਾਅ ਦੇ ਉੱਤੇ ਸ਼ਾਮ ਨੂੰ ਵਿਚਾਰਾਂ ਹੋਈਆਂ, ਏਦਾਂ ਹੀ ਸੰਗਤੀ ਰੂਪ ਦੇ ਵਿੱਚ ਸ਼ਾਮ ਨੂੰ ਵਿਚਾਰਾਂ ਹੋਈਆਂ, ਤੇ ਉਹ ਵਿਚਾਰਾਂ ਦੌਰਾਨ ਹੀ ਇਹ ਵਿਸ਼ਾ ਆਇਆ ਕਿ ਉਦੋਂ 96ਵੀਂ ਬਰਸੀ ਸੀਗੀ। ਇਹ ਹਰ ਸਾਲ ਮੈਂ ਇਹ ਵੀ ਦੱਸ ਦੇਵਾਂ ਕਿ ਸੰਤ ਬਾਬਾ ਅਤਰ ਸਿੰਘ ਜੀ ਹੁਣਾਂ ਦੀ ਬਰਸੀ ਦੇ ਸੰਬੰਧ ਦੇ ਵਿੱਚ ਇਹ ਜੋੜ ਮੇਲਾ ਹਰ ਸਾਲ ਭਰਦਾ ਹੈ। ਤੇ ਉਦੋਂ 96ਵੀਂ ਬਰਸੀ ਸੀਗੀ ਤੇ ਉਦੋਂ ਇਹ ਆਇਆ ਕਿ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਹੁਣਾਂ ਨੇ ਇਸ ਸਥਾਨ ਦੀ ਚੋਣ ਕੀਤੀ ਸੀ, ਉਦੋਂ ਇੱਥੇ ਝਿੜੀ ਸੀਗੀ, ਜੰਗਲ ਸੀਗਾ, ਤੇ ਉਹਨਾਂ ਨੇ ਬਹੁਤ ਇਕਾਂਤ ਵਾਲਾ ਇਹ ਦੇਖ ਕੇ ਥਾਂ ਤੇ ਇੱਥੇ ਭਜਨ ਬੰਦਗੀ ਕੀਤੀ, ਇੱਥੇ ਗੁਰਦੁਆਰਾ ਸਾਹਿਬ ਬਣਾਇਆ, ਇੱਥੇ ਕਾਲਜ ਬਣਾਇਆ। ਤੇ ਹੁਣ ਜਿਹੜਾ ਇਹ ਮਾਹੌਲ ਆ, ਆਪਾਂ ਉਹਨਾਂ ਦੀ ਯਾਦ 'ਚ ਇਕੱਠੇ ਹੋ ਰਹੇ ਹਾਂ, ਪਰ ਕੰਮ ਆਪਾਂ ਜਾਂ ਆਪਣਾ ਅਮਲ ਬਿਲਕੁਲ ਉਲਟ ਹੈ, ਸਾਰਾ ਰੌਲੇ ਰੱਪੇ ਵਾਲਾ ਬਣਿਆ ਪਿਆ, ਹਨਾ। ਸੋ ਉਸ ਨੂੰ ਇਹ ਭਾਵਨਾ ਚੋਂ ਕਿ ਜਦੋਂ ਤੱਕ 100 ਸਾਲਾ ਬਰਸੀ ਆਣੀ ਸੰਤ ਬਾਬਾ ਅਤਰ ਸਿੰਘ ਜੀ ਹੁਣਾਂ ਦੀ, ਵੀ ਆਪਾਂ ਇਹਨੂੰ ਸਹਿਜੇ ਸਹਿਜੇ ਬਿਲਕੁਲ ਉਸ ਤਰ੍ਹਾਂ ਦਾ ਇਹ ਰੌਲੇ ਰੱਪੇ ਤੋਂ ਮੁਕਤ ਕਰਨ ਵੱਲ ਕੁਛ ਯਤਨ ਕਰੀਏ। ਸੋ ਬਿਲਕੁਲ ਇਹ ਕਾਹਲ ਨਹੀਂ ਕੋਈ ਹੈ ਕਿ ਇਹ ਇੱਕੋ ਸਾਲ 'ਚ ਸਾਰਾ ਕੁਛ ਕਰਨਾ, ਤੇ ਇਸ ਤਰ੍ਹਾਂ ਦੀ ਭਾਵਨਾ ਨਾਲ ਹੀ ਉੱਥੇ ਫੈਸਲਾ ਹੋਇਆ। ਤੇ ਉੱਥੇ ਨਾਲ ਇਹ ਵੀ ਫੈਸਲਾ ਹੋਇਆ ਕਿ ਹੁਣ ਚੱਲਦੇ ਮਾਹੌਲ 'ਚ ਆਪਾਂ ਕਿਸੇ ਨੂੰ ਵੀ ਕੋਈ ਤਬਦੀਲੀ ਲਈ ਨਾ ਆਪਾਂ ਕਹੀਏ, ਕਿਉਂਕਿ ਜਦੋਂ ਇੱਕ ਬਣਿਆ ਮਾਹੌਲ ਹੁੰਦਾ ਉਦੋਂ ਕੋਈ ਵੀ ਉਸ ਚੀਜ਼ ਨੂੰ ਅਸੈਪਟ ਨਹੀਂ ਕਰਨ ਵਾਲੇ ਮੋੜ 'ਚ ਹੁੰਦਾ, ਹਨਾ।
ਤੇ ਆਪਾਂ ਉਹ ਦੇਖਿਆ ਹੀ ਹੈ ਕਿ ਉਹ ਜਨਵਰੀ ਦੀ ਇਹ ਗੱਲ ਹੈ, ਤੇ ਅੱਗੇ 2 ਮਹੀਨੇ ਬਾਅਦ ਮਾਰਚ ਦੇ ਵਿੱਚ ਜਦੋਂ ਹੋਲੇ ਮਹੱਲੇ ਤੇ ਪਿਛਲੇ ਸਾਲ ਅਨੰਦਪੁਰ ਸਾਹਿਬ ਘਟਨਾ ਵਾਪਰੀ ਕਿ ਉਹ ਨਿਹੰਗ ਸਿੰਘ ਜਿਹੜਾ ਟਰੈਕਟਰਾਂ ਦੇ ਉੱਤੇ ਡੈਕਾਂ ਨੂੰ ਬੰਦ ਕਰਾਉਣ ਦੇ ਲਈ ਉਹਨੇ ਯਤਨ ਕੀਤੇ, ਤੇ ਉਹ ਉਲਟਾ ਉਹ ਸਾਰੀ ਘਟਨਾ ਕੀ ਰੂਪ ਲੈ ਗਈ ਤੇ ਉਹਦੀ ਜਾਨ ਉਸ ਸਾਰੇ 'ਚ ਚਲੀ ਗਈ, ਹਨਾ। ਸੋ ਉਹ ਮਲਕੀਤ ਸਿੰਘ ਜੀ, ਜਿਵੇਂ ਤੁਸੀਂ ਇਹ ਗੱਲ ਕਹੀ ਆ ਕਿ ਉੱਥੇ ਵਿਚਾਰ ਹੋਈ, ਜਦੋਂ ਸੰਗਤਾਂ ਬੈਠ ਕੇ ਸੰਗਤਾਂ ਨੇ ਵਿਚਾਰ ਕੀਤੀ ਕਿ ਮੁੜ ਤੋਂ ਜਿਹੜਾ ਮਾਹੌਲ ਆ ਉਹ ਸਿੱਖੀ ਜਿਹੜੇ ਸਿਧਾਂਤ ਨੇ ਉਹਨਾਂ ਦੇ ਮੁਤਾਬਕ ਇੱਥੇ ਸਾਰਿਆ ਜਾਵੇ, ਤਾਂ ਜਦੋਂ ਕਿਉਂਕਿ ਕੋਈ ਵੀ ਤਬਦੀਲੀ ਲੈ ਕੇ ਆਉਣੀ ਆ ਤਾਂ ਉਹ ਬੜੀ ਇੱਕ ਵਾਰ ਔਖੀ ਗੱਲ ਹੁੰਦੀ ਆ। ਲੋਕ ਢਲ ਚੁੱਕੇ ਹੁੰਦੇ ਆ, ਜਿਸ ਤਰ੍ਹਾਂ ਲੰਗਰ ਲਾਉਣੇ ਜਾਂ ਜਿਸ ਤਰ੍ਹਾਂ ਉੱਥੇ ਤੁਸੀਂ ਝੂਲਿਆਂ ਦੀ ਗੱਲ ਕੀਤੀ ਆ ਜਾਂ ਉਹ ਸਾਰਾ ਰੌਲਾ ਰੱਪਾ, ਵੀ ਉਹਨੂੰ ਲੋਕਾਂ ਨੂੰ ਆਪਣੇ ਨਾਲ ਸਹਿਮਤ ਕਰਨ ਲਈ ਵੀ ਇਹ ਤਬਦੀਲੀਆਂ ਕੀਤੀਆਂ ਜਾਣ, ਉਹ ਕਿੰਨੀ ਕੁ ਤੁਹਾਨੂੰ ਇਹਦੇ ਵਿੱਚ ਮੁਸ਼ਕਲ ਆਈ? ਤੇ ਉਸ ਤੋਂ ਪਹਿਲਾਂ ਇਹ ਵੀ ਜ਼ਰੂਰ ਦੱਸਿਓ ਵੀ ਤਬਦੀਲੀਆਂ ਕੀਤੀਆਂ ਕੀ ਜਾ ਰਹੀਆਂ ਨੇ, ਵੀ ਕਿਹੜੇ ਉਹ ਕਦਮ ਨੇ ਜਿਹੜੇ ਤੁਸੀਂ ਚੁੱਕ ਰਹੇ ਹੋ, ਵੀ ਜਿਨ੍ਹਾਂ ਦੇ ਉੱਤੇ ਤੁਸੀਂ ਕਹਿ ਰਹੇ ਹੋ ਵੀ ਇਹ ਪਹਿਲਾਂ ਹੁੰਦਾ ਸੀ ਤੇ ਹੁਣ ਨਹੀਂ ਹੋਣਾ ਚਾਹੀਦਾ, ਤੇ ਜੋ ਹੋਣਾ ਚਾਹੀਦਾ ਉਹ ਕੀ ਹੈ? ਦੇਖੋ, ਹਾਂ ਬਿਲਕੁਲ, ਬਹੁਤ ਕੁਝ ਐਸਾ ਹੈ ਜਿਹੜਾ ਗੁਰਮਰਿਆਦਾ ਅਨੁਸਾਰ ਜਾਂ ਉਸ ਸਥਾਨ ਦੀ ਪਵਿੱਤਰਤਾ ਅਨੁਸਾਰ ਜਾਂ ਉਸ ਜੋੜ ਮੇਲੇ ਦੇ ਪ੍ਰਥਾਏ ਉੱਥੇ ਨਹੀਂ ਹੋਣਾ ਚਾਹੀਦਾ। ਤੇ ਪਰ ਇਹ ਵੀ ਤੁਹਾਡੀ ਜਿੱਦਾਂ ਤੁਸੀਂ ਵੀ ਗੱਲ ਕਹੀ ਕਿ ਲੋਕ ਵੀ ਢਲ ਚੁੱਕੇ ਹੁੰਦੇ ਨੇ ਤੇ ਮਾਹੌਲ ਉਸ ਤਰ੍ਹਾਂ ਦਾ ਤੁਸੀਂ ਇੱਕੋਦਮ ਕੂਣੀ ਮੋੜ ਕਿਸੇ ਚੀਜ਼ ਨੂੰ ਨਹੀਂ ਦੇਖ ਸਕਦੇ, ਹਨਾ। ਸੋ ਆਪਾਂ ਉਹੀ ਤੈਅ ਕੀਤਾ ਕਿ ਬਿਲਕੁਲ ਪਹਿਲੇ ਕਦਮ ਵਜੋਂ ਆਪਾਂ ਘੱਟੋ ਘੱਟ ਕੀ ਕੁਛ ਕੀਤਾ ਜਾ ਸਕਦਾ ਜੋ ਪਹਿਲੇ ਸਾਲ ਬਹੁਤ ਸੌਖਾ ਹੋ ਸਕੇ, ਹਨਾ। ਉਹਦੇ 'ਚ ਤਿੰਨ ਚਾਰ ਗੱਲਾਂ ਤੈਅ ਹੋਈਆਂ, ਜਿਹਦੇ 'ਚ ਪਹਿਲੀ ਸੀਗੀ ਵੀ ਹੁਣ ਉੱਥੇ ਕੀ ਸੀ, ਜਿਹਨੇ ਵੀ ਦੇਖਿਆ ਹੋਵੇ, ਹਨਾ, ਉਹ ਬਿਹਤਰ ਜਾਣਦਾ ਕਿ ਬਾਹਰੋਂ ਵੱਡੀ ਜਰਨੈਲੀ ਸੜਕ ਜਿਹੜੀ ਲੰਘਦੀ ਹੈ, ਜਿਹੜੀ ਇੱਧਰੋਂ ਬਰਨਾਲਾ ਅੱਗੇ ਗਾਹਾਂ ਪਟਿਆਲਾ ਚੰਡੀਗੜ੍ਹ ਨੂੰ ਜਾਂਦੀ, ਉਹ ਜਰਨੈਲੀ ਸੜਕ ਤੋਂ ਅੰਦਰ ਨੂੰ ਜਦੋਂ ਜਿੰਨੇ ਵੀ ਰਾਹ ਉਹ 4-5 ਰਾਹ ਮਸਤੋਣਾ ਸਾਹਿਬ ਦੇ ਅੰਦਰ ਨੂੰ ਜਾਂਦੇ ਆ, ਉਹ ਅੰਦਰਲੇ ਸਾਰੇ ਰਾਹਾਂ ਦੇ ਉੱਤੇ ਤੇ ਇੱਥੋਂ ਤੱਕ ਕਿ ਸਰੋਵਰ ਦੀ ਪਰਿਕਰਮਾ ਦੇ ਉੱਤੇ ਵੀ ਬਾਜ਼ਾਰ ਲੱਗਿਆ ਹੁੰਦਾ, ਜਿਹੜੀਆਂ ਦੁਕਾਨਾਂ ਜਿਹੜੀਆਂ ਬਿਲਕੁਲ ਗੁਰਮਤਿ ਅਨੁਸਾਰੀ ਨਹੀਂ ਹੈਗੀਆਂ, ਤੇ ਉਹ ਫਿਰ ਹਰ ਇੱਕ ਦੁਕਾਨ ਵਾਲੇ ਕੋਲ ਆਪਣਾ ਇੱਕ ਸਪੀਕਰ ਹੈ ਵੀ ਇੱਥੇ ਇੰਨੇ ਰੁਪਏ ਦਾ ਆ ਹੈ ਜੀ, ਫਲਾਣ ਹੈ ਤੁਮਕਾ, ਉਹ ਸਾਰਾ ਉਸ ਤਰ੍ਹਾਂ ਦੀਆਂ ਅਨਾਊਂਸਮੈਂਟਾਂ ਉੱਥੇ ਹੋ ਰਹੀਆਂ। ਤੇ ਜਿੰਨੇ ਹੀ ਰਾਹ ਨੇ ਉਹ ਸਾਰਿਆਂ ਤੇ ਕਿਤੇ ਵੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਹਰ ਥਾਂ ਦੇ ਉੱਤੇ ਉਹ ਰੇਹੜੀਆਂ ਜਾਂ ਉਹ ਸਾਰਾ ਬਾਜ਼ਾਰ ਉਸ ਤਰ੍ਹਾਂ ਦਾ ਲੱਗਿਆ ਹੁੰਦਾ। ਦੂਜਾ ਇਹ ਹੁੰਦਾ ਕਿ ਜਿੰਨੇ ਉੱਥੇ ਲੰਗਰ ਲੱਗਦੇ, ਉਹ ਲੰਗਰ ਕਰੀਬ ਨਾ ਕਰਦੇ 40 ਤੋਂ ਉੱਤੇ ਲੰਗਰ ਹੁੰਦੇ ਉੱਥੇ ਵੱਖ-ਵੱਖ ਪਿੰਡਾਂ ਦੇ, ਤੇ ਉਹ ਸਾਰੇ ਤਾਂ ਨਹੀਂ, ਚਲੋ ਪਰ ਬਹੁਤੇ ਲੰਗਰਾਂ ਦੇ ਵਿੱਚ ਉਹ ਉੱਥੇ ਵੀ ਸਪੀਕਰ ਵਰਤੇ ਜਾਂਦੇ ਕਿ ਇੱਥੇ ਕਿਸ ਤਰ੍ਹਾਂ ਦਾ ਪਕਵਾਨ ਬਣਿਆ ਉਹਦੀ ਅਨਾਊਂਸਮੈਂਟ ਲਈ, ਜਾਂ ਫਿਰ ਕਿਹਨੇ ਮਾਇਆ ਦਿੱਤੀ, ਜਾਂ ਇਸ ਤਰ੍ਹਾਂ ਦੀਆਂ ਸਾਰੀ ਲਗਾਤਾਰ ਹੀ ਵੀ ਆ ਜਾਓ ਭਾਈ ਛੱਕ ਕੇ ਜਾਓ, ਹਨਾ। ਮਤਲਬ ਤੁਸੀਂ ਉਹਨੂੰ ਮਹਿਸੂਸ ਕਰੋ ਕਿ ਕੋਈ ਦਰਸ਼ਨਾਂ ਲਈ ਜਾ ਰਿਹਾ ਤੇ ਇੱਧਰੋਂ ਰੇਹੜੀਆਂ ਵਾਲਿਆਂ ਦੇ ਸਪੀਕਰ ਚੱਲ ਰਹੇ, ਨਾਲ ਹੀ ਲੰਗਰ ਵਾਲਿਆਂ ਦੇ। ਤੇ ਤੀਜਾ ਇਹ ਹੁੰਦਾ ਕਿ ਉੱਥੇ 3 ਪੰਡਾਲ ਹੁੰਦੇ ਜਿੱਥੇ ਦੀਵਾਨ ਸਜਦੇ, 3 ਤਰ੍ਹਾਂ ਦਾ ਪ੍ਰਬੰਧ ਉੱਥੇ ਵੱਖੋ ਵੱਖਰਾ ਹੈ, ਤੇ ਤਿੰਨੋਂ ਪੰਡਾਲਾਂ ਦੇ ਫਿਰ ਸਪੀਕਰ ਵੀ ਉਹਨਾਂ ਨੇ ਪੰਡਾਲ ਤੋਂ ਬਾਹਰ ਵੀ ਜਿੰਨੇ ਹੀ ਰਾਹ ਨੇ ਉਹ ਰਾਹਾਂ ਤੇ ਵੀ ਬਹੁਤਿਆਂ ਤੇ ਉਹ ਜਿਹੜੇ ਯੂਨਿਟ ਵਾਲੇ ਸਪੀਕਰ ਹੁੰਦੇ ਭੂਕਣੇ ਵਾਲੇ ਉਹ ਲਾਏ ਹੁੰਦੇ, ਤੇ ਉਹ ਮਤਲਬ ਸਾਰਾ ਕੁਛ ਹੀ ਉਹ ਰੌਲਾ ਰੱਪਾ ਹੀ ਬਣਿਆ ਪਿਆ ਹੁੰਦਾ, ਹਨਾ। ਤੇ ਚੌਥਾ ਫਿਰ ਨਾਲ ਇਹ ਹੋ ਜਾਂਦਾ, ਜਿੰਨੇ ਹੀ ਟਰੈਕਟਰਾਂ ਵਾਲੇ ਲੰਗਰਾਂ ਵਾਲੇ ਵੀਰ ਜਾਂ ਉੱਦਾਂ ਲੰਗਰਾਂ ਵਾਲਿਆਂ ਦੇ ਨਾਂ ਤੇ ਕੁਛ ਟਰੈਕਟਰਾਂ ਵਾਲੇ ਅੰਦਰ ਆ ਜਾਂਦੇ ਵੱਡੇ ਰੋਡ ਤੋਂ, ਉਹ ਫਿਰ ਟਰੈਕਟਰਾਂ ਤੇ ਡੈਕ ਲਾ ਕੇ ਜਾਂ ਕੋਈ ਸ਼ੋਅ ਤੇ ਬੈਠਾ, ਕੋਈ ਅੱਗੇ ਬੰਪਰ ਤੇ ਬੈਠਾ, ਉਸ ਤਰ੍ਹਾਂ ਦਾ ਮਾਹੌਲ ਸਾਰਾ ਬਣਿਆ ਹੁੰਦਾ। ਸੋ ਆਪਾਂ ਨੂੰ ਇਹ ਸੀ ਵੀ ਪਹਿਲੇ ਪੜਾਅ ਵਜੋਂ ਇਹ 4 ਚੀਜ਼ਾਂ ਆਪਾਂ ਕਰ ਲਈਏ, ਜਿੰਨਾ ਬਾਜ਼ਾਰ ਲੱਗਦਾ ਉਹ ਗੁਰਦੁਆਰੇ ਦੀ ਹਦੂਦ ਤੋਂ ਬਾਹਰ ਹੋ ਜਾਵੇ, ਤੇ ਕਿਉਂਕਿ ਸਾਨੂੰ ਪਤਾ ਸੀ ਕਿ ਇੱਕੋ ਦਮ ਆਪਾਂ ਕਵਾਂਗੇ ਕਿ ਇਹ ਬਾਜ਼ਾਰ ਬੰਦ ਹੀ ਹੋ ਜਾਵੇ ਤਾਂ ਉਹ ਜਿੰਨੇ ਹੀ ਉਹ ਦੁਕਾਨਾਂ ਲਾਉਣ ਵਾਲੇ ਆ ਜਾਂ ਆਪਣੇ ਹੀ ਸਮਾਜ ਵੱਲੋਂ ਵੀ ਇਹ ਗੱਲ ਆਉਣੀ ਸੀ ਵੀ ਉਹ ਗਰੀਬ ਹੈ ਜਾਂ ਉਹਨਾਂ ਦੇ ਰੁਜ਼ਗਾਰ ਦਾ ਮਸਲਾ ਹੈ, ਉਹ ਹੈ ਵੀ ਹੈ, ਪਰ ਆਪਾਂ ਉਹਨੂੰ ਪਹਿਲੇ ਕਦਮ ਵਜੋਂ ਇਹ ਲਿਆ ਵੀ ਉਹ ਗੁਰਦੁਆਰੇ ਦੀ ਹਦੂਦ 'ਚ ਨਾ ਹੋਵੇ। ਜਿੰਨੇ ਹੀ ਇੱਕ ਡਿਓਢੀ ਇੱਧਰ ਵੱਡੇ ਆਪਣੇ ਜਰਨੈਲੀ ਸੜਕ ਤੋਂ ਅੰਦਰ ਆਉਂਦੇ ਆ, ਜਦੋਂ 3-4 ਰਾਹ ਇੱਧਰੋਂ ਬਣਦੇ ਆ, ਇੱਕ ਪਿੱਛੋਂ ਲਿੱਦੜਾਂ ਚੰਗਾਲ ਵਾਲੇ ਪਾਸੋਂ ਬਣਦਾ, ਉਹ ਜਿੰਨਾ ਕੰਪਲੈਕਸ ਆ ਸਾਰਾ ਵੀ ਉਹਦੇ ਅੰਦਰ ਕੋਈ ਦੁਕਾਨ ਗੁਰਮਤ ਉਲਟ ਨਾ ਹੋਵੇ, ਉਹਦੇ ਅੰਦਰ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲੱਗਣ, ਦਸਤਾਰਾਂ ਦੇ ਸੰਬੰਧ 'ਚ ਕੁਛ ਵੀ ਹੋਵੇ, ਤੇ ਆਪਣੇ ਕੋਈ ਕਕਾਰਾਂ ਦੇ ਲਾਉਣਾ ਚਾਹੁੰਦਾ ਹੈ, ਜਿੰਨੀਆਂ ਗੁਰਮਤ ਦੇ ਅਨੁਸਾਰੀ ਸਾਰਾ ਕੁਛ ਹੈ ਉਹ ਅੰਦਰ ਹੋਵੇ, ਬਾਕੀ ਬਾਹਰ ਕਿਸੇ ਵੀ ਇੱਕ ਥਾਂ ਦੇ ਉੱਤੇ ਵੱਖਰਾ ਹੋਵੇ, ਤੇ ਜਿੰਨੇ ਝੂਲੇ ਅੰਦਰ ਲੱਗਦੇ ਗੁਰਦੁਆਰੇ ਦੀ ਹਦੂਦ 'ਚ ਉਹ ਵੀ ਬਾਹਰ ਹੋਣ, ਤੇ ਜਿਹੜਾ ਵੀ ਟਰੈਕਟਰ ਵੱਡੀ ਸੜਕ ਤੋਂ ਜਦੋਂ ਐਂਟਰ ਕਰ ਗਿਆ ਅੰਦਰ, ਉਹਦੇ ਤੇ ਬਿਲਕੁਲ ਮੁਕੰਮਲ ਡੈਕ ਦੇ ਉੱਤੇ ਪਾਬੰਦੀ ਹੋਵੇ, ਤੇ ਜਿਹੜੇ ਲੰਗਰ ਜਿੰਨੇ ਲਾਏ ਜਾਂਦੇ ਉਹਨਾਂ ਦੇ ਵਿੱਚ ਸਪੀਕਰ ਦੀ ਵਰਤੋਂ ਨਾ ਹੋਵੇ। ਉਹਨਾਂ ਨੇ ਕੋਈ ਜਾਣਕਾਰੀ ਦੇਣੀ ਆਪਣੇ ਕਿਸੇ ਪਕਵਾਨ ਬਾਰੇ ਜਾਂ ਸਮੇਂ ਬਾਰੇ, ਉਹ ਆਪਾਂ ਬਕਾਇਦਾ ਉਹਨਾਂ ਨੂੰ ਇਸ ਸਾਲ ਫਲੈਕਸਾਂ ਛਪਾ ਕੇ ਉਹ ਕੱਲੇ ਲੰਗਰ 'ਚ ਦੇ ਕੇ ਆਉਣੀਆਂ ਨੇ, ਉਹ ਫਲੈਕਸਾਂ ਲਾ ਕੇ ਆਪਣੀ ਜਾਣਕਾਰੀ ਦੇ ਸਕਦੇ।
ਤੇ ਚੌਥਾ ਜਿਹੜੇ ਨੇ ਪੰਡਾਲ ਲੱਗਦੇ, ਉਹ ਪੰਡਾਲਾਂ ਦੀ ਆਵਾਜ਼ ਉਸ ਪੰਡਾਲ ਤੱਕ ਸੀਮਤ ਹੋਵੇ। ਉਹ ਪੰਡਾਲ ਤੋਂ ਬਾਹਰ ਜਿੱਥੇ ਵੀ ਕੋਈ ਕਿਸੇ ਜਥੇ ਨੇ ਪੜਾਅ ਕਰਨਾ ਹੈ, ਸੰਗਤ ਨੇ ਬੈਠ ਕੇ ਬਾਣੀ ਪੜ੍ਹਨੀ, ਉਹ ਉਹਦੇ ਲਈ ਇਕਾਗਰਤਾ ਵਾਲਾ ਮਾਹੌਲ ਬਣ ਸਕੇ। ਸੋ ਪਹਿਲੇ ਪੜਾਅ ਵਜੋਂ ਇਹ 4 ਗੱਲਾਂ ਸੋਚੀਆਂ ਸੀਗੀਆਂ। ਉਹ 4 ਗੱਲਾਂ ਦੇ ਉੱਤੇ ਅਮਲ ਕਰਨ ਦੇ ਲਈ ਜਾਂ ਉਹਨੂੰ ਇੰਪਲੀਮੈਂਟ ਕਰਾਉਣ ਦੇ ਲਈ ਅਸੀਂ ਕਰੀਬ ਕਈ ਮਹੀਨੇ ਪਹਿਲਾਂ ਹੀ ਜਨਵਰੀ 'ਚ ਪਿਛਲੇ ਸਾਲ ਜੋੜ ਮੇਲਾ ਹੋਇਆ, ਤਾਂ ਅਸੀਂ 2 ਕੁ ਮਹੀਨਿਆਂ ਬਾਅਦ ਹੀ ਇਹਦੀ ਸੂਚੀ ਲੈਣੀ ਸ਼ੁਰੂ ਕਰਤੀ ਕਿ ਕਿੰਨੇ ਲੰਗਰ ਲੱਗਦੇ, ਕਿਹੜੇ ਕਿਹੜੇ ਪਿੰਡਾਂ ਦੇ ਲੱਗਦੇ। ਉਹ ਸੂਚੀ ਆਈ, ਉਹ ਤੋਂ ਬਾਅਦ 2-3 ਮਹੀਨਿਆਂ ਦੇ ਵਕਫੇ ਤੋਂ ਹੋਰ ਬਾਅਦ ਫਿਰ ਅਸੀਂ ਪਿੰਡਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਤੇ ਪਿੰਡਾਂ 'ਚ ਜਾ ਕੇ ਮਿਲੇ, ਬੜੇ ਸਹਿਜ ਨਾਲ, ਪ੍ਰੇਮ ਨਾਲ ਗੱਲ ਹੋਈ ਕਿ ਇਸ ਸਥਾਨ ਦੀ ਇਹ ਪਵਿੱਤਰਤਾ ਹੈ ਤੇ ਆਪਾਂ ਇਸ ਕਾਰਜ ਲਈ ਜਾ ਰਹੇ ਹਾਂ। ਤੇ ਜਦੋਂ ਯਾਦ ਸੰਤਾਂ ਨੂੰ ਕਰ ਰਹੇ ਤੇ ਸਾਡੇ ਅਮਲ ਇਸ ਤਰ੍ਹਾਂ ਦੇ ਹੋ ਰਹੇ ਤੇ ਬਹੁਤ ਮਤਲਬ ਸਾਡੀ ਐਕਸਪੈਕਟੇਸ਼ਨ ਤੋਂ ਕਿਤੇ ਵੱਧ ਕੇ ਸਹਿਯੋਗ ਮਿਲਿਆ। ਔਰ ਉਹਨਾਂ ਨੌਜਵਾਨਾਂ ਦਾ ਮਿਲਿਆ ਜਿਨ੍ਹਾਂ ਨੂੰ ਕਈ ਵਾਰ ਆਪਾਂ ਦਿੱਖ ਵਜੋਂ ਕਹਿ ਦਿੰਦੇ ਹਾਂ ਕਿ ਸ਼ਾਇਦ ਉਹ ਜਿਹੜੇ ਸਾਰੇ ਰੌਲੇ ਰੱਪੇ ਦੇ ਮਾਹੌਲ ਦਾ ਕਾਰਨ ਇਹੀ ਨੇ। ਨੋ ਡਾਊਟ ਕਿ ਉਹਨਾਂ ਨੂੰ ਜਿਸ ਉੱਦਾਂ ਦਾ ਮਾਹੌਲ ਮਿਲੂ ਤਾਂ ਉਹਨਾਂ ਨੇ ਉੱਧਰ ਨੂੰ ਢਲ ਜਾਣਾ, ਪਰ ਉਹਨਾਂ ਨੇ ਕਿੰਨੇ ਹੀ ਪਿੰਡਾਂ 'ਚੋਂ ਸਾਨੂੰ ਮਤੇ ਪਵਾ ਕੇ ਆਪ ਦਿੱਤੇ, ਕਹਿੰਦੇ ਵੀ ਤੁਹਾਡੇ ਇਕੱਲਿਆਂ ਲਈ ਇਹ ਮੁਸ਼ਕਿਲ ਹੈ ਇੰਨੇ ਪਿੰਡਾਂ 'ਚ ਜਾਣਾ। ਤੇ ਉਹ ਸਾਨੂੰ ਸੀਗਾ ਵੀ ਅਸੀਂ 1 ਮਹੀਨੇ 'ਚ 2-4 ਪਿੰਡ ਕਰ ਲਿਆ ਕਰੀਏ, ਪਰ ਉਹ ਹੋਇਆ ਇਹ ਕਿ ਅਸੀਂ 2 ਕੁ ਮਹੀਨਿਆਂ ਦੇ ਵਿੱਚ ਹੀ 50 ਪਿੰਡਾਂ ਤੋਂ ਮਤੇ ਪਵਾਉਣ 'ਚ ਮਹਾਰਾਜ ਨੇ ਸਫਲਤਾ ਬਖਸ਼ੀ। ਤੇ ਉਹ ਤੋਂ ਬਾਅਦ ਫਿਰ ਉਹ ਕਿਸੇ ਇੱਕ ਜਥੇ ਦਾ ਨਾ ਰਹਿ ਕੇ ਉਹ ਸੰਗਤ ਦਾ ਕਾਰਜ ਹੋ ਗਿਆ। ਉਹ ਤੋਂ ਬਾਅਦ ਫਿਰ ਤਿੰਨੋਂ ਪ੍ਰਬੰਧਕਾਂ ਨੂੰ ਮਿਲਿਆ ਗਿਆ ਤੇ ਉਹ 'ਚ ਸਮੱਸਿਆਵਾਂ ਵੀ ਆਈਆਂ, ਦਿੱਕਤਾਂ ਵੀ ਆਈਆਂ, ਕਿਉਂਕਿ ਉਹ ਇੱਕੋ ਦਮ ਉਹਨਾਂ ਲਈ ਵੀ ਔਖਾ ਸੀਗਾ। ਪਰ ਉਹ ਸੰਤ ਬਾਬਾ ਅਤਰ ਸਿੰਘ ਜੀ ਹੋਣਾ ਦਾ ਵੀ ਬਚਨ ਆਉਂਦਾ ਕਿ ਸੰਗਤ ਸਮਰੱਥ ਹੈ ਤੇ ਉਹ ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ। ਤੇ ਉਹ ਸੰਗਤੀ ਭਾਵਨਾ ਦੇ ਵਿੱਚੋਂ, ਸੰਗਤੀ ਰੂਪ ਦੇ ਵਿੱਚ ਸਾਰੀ ਮੁਹਿੰਮ ਸੀਗੀ ਤੇ ਉਹ ਸਾਰਾ ਹੋ ਗਿਆ। ਸਾਰੇ ਪ੍ਰਬੰਧਕਾਂ ਨੂੰ ਇਸ ਤੇ ਸਹਿਮਤ ਕੀਤਾ ਗਿਆ ਤੇ ਉਹ ਵੀ ਇਸ ਗੱਲ ਲਈ ਇਕੱਲੇ ਸਹਿਮਤ ਨਹੀਂ ਹੋਏ, ਉਹ ਨਾਲ ਲੱਗ ਕੇ ਉਹਨਾਂ ਨੇ ਉਹ ਤੋਂ ਬਾਅਦ ਉਦਮ ਸ਼ੁਰੂ ਕੀਤੇ, ਹਨਾ। ਸੋ ਉਹ ਹੁਣ ਅੱਜ 27 ਤਰੀਕ ਹੈ ਤੇ ਹੁਣ ਕਰੀਬ 2 ਦਿਨਾਂ ਬਾਅਦ ਉੱਥੇ 30 ਤੋਂ ਸ਼ੁਰੂ ਹੋਣਾ, ਪਰ ਉਹ ਹੁਣ ਕਰੀਬ 28 ਤੋਂ ਹੀ ਸੰਗਤ ਦਾ ਉੱਥੇ ਪਹਿਰਾ ਸ਼ੁਰੂ ਹੋ ਜਾਂਦਾ ਤੇ ਉਹ ਹੁਣ 30, 31 ਤੇ ਜਨਵਰੀ ਤੇ 1 ਫਰਵਰੀ ਨੂੰ ਜੋੜ ਮੇਲਾ ਹੋਣਾ। ਤਾਂ ਜਿਹਦੇ 'ਚ ਆ ਜਿਹੜੀਆਂ ਆਪਾਂ 4 ਗੱਲਾਂ ਕਹੀਆਂ, ਇਹ ਗੁਰਦੁਆਰੇ ਦੀ ਹਦੂਦ 'ਚ ਨਹੀਂ ਹੋਣੀਆਂ। ਹਲੇ ਬਾਹਰ ਜਿੱਥੇ ਵੀ ਕਿਤੇ ਕੋਈ ਨੇੜੇ ਪ੍ਰਾਈਵੇਟ ਥਾਂ ਤੇ ਆਪਦੇ ਖੇਤ 'ਚ ਕੋਈ ਕਰਾ ਰਿਹਾ ਜਾਂ ਹੋਰ, ਉਹ ਗੁਰਦੁਆਰੇ ਦੀ ਹਦੂਦ ਤੋਂ ਬਾਹਰ ਹੈ। ਅੰਦਰ ਇਹ ਸਾਰੀਆਂ ਚੀਜ਼ਾਂ ਪਹਿਲੇ ਕਦਮ ਵਜੋਂ, ਪਹਿਲੇ ਸਾਲ ਵਜੋਂ ਮੁਕੰਮਲ ਬੰਦ ਹੋਣੀ। ਜੀ ਬਿਲਕੁਲ ਮਲਕੀਤ ਸਿੰਘ ਜੀ, ਜਿਹੜੀ ਤੁਸੀਂ ਇਹ ਮਤਲਬ ਉਦਮ ਕੀਤਾ ਜਾ ਰਿਹਾ, ਕਿਉਂਕਿ ਅਸੀਂ ਦੇਖਦੇ ਹਾਂ ਵੀ ਜਿਹੜੀ ਸਾਈਕੋਲੋਜੀ ਆ, ਮੰਨ ਲਓ ਤੁਹਾਡੀ ਮਨੋਦਸ਼ਾ ਕਿਸੇ ਵੀ ਕੌਮ ਦੀ, ਕਿਸੇ ਭਾਈਚਾਰੇ ਦੀ, ਉਹ ਜਿਵੇਂ ਤੁਸੀਂ ਉਹਨਾਂ ਮੁੰਡਿਆਂ ਦੀ ਗੱਲ ਕੀਤੀ ਵੀ ਉਹਨਾਂ ਨੂੰ ਉਹ ਚੀਜ਼ ਗਲਤ ਲੱਗਦੀ ਨਹੀਂ, ਵੀ ਜਦੋਂ ਤੱਕ ਉਹ ਚੀਜ਼ ਇੰਨੇ ਕੁ ਢਲ ਗਏ ਸਾਡੇ ਲੋਕ ਉਸ ਗੱਲ ਦੇ ਵਿੱਚ ਕਿ ਜੇ ਅਸੀਂ ਅਨੰਦਪੁਰ ਸਾਹਿਬ ਗਏ ਆ, ਜਿਵੇਂ ਅਨੰਦਪੁਰ ਸਾਹਿਬ ਉਹ ਝੜਪ ਹੋਈ ਉੱਥੇ ਨਿਹੰਗ ਸਿੰਘ ਦੇ ਨਾਲ, ਉੱਥੇ ਉਹਦੀ ਮੌਤ ਹੋਈ ਉਸ ਸਾਰੀ ਘਟਨਾ ਦੇ ਵਿੱਚ, ਤਾਂ ਉਹ ਜਿਹੜੇ ਮੁੰਡੇ ਲੜਨ ਵਾਲੇ ਸੀ ਉਹ ਵੀ ਮੁੰਡੇ ਸਿੱਖਾਂ ਦੇ ਘਰਾਂ 'ਚੋਂ ਹੀ ਸੀ। ਤਾਂ ਇਹ ਆ ਵੀ ਕਿਉਂਕਿ ਜਦੋਂ ਤੱਕ ਸੁਸਾਇਟੀ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ ਵੀ ਜੋ ਉਹ ਕਰ ਰਹੇ ਆ ਵੀ ਇਹ ਗਲਤ ਆ ਜਾਂ ਇਹ ਸਿਧਾਂਤ ਵਿਰੋਧੀ ਆ, ਤਾਂ ਉਦੋਂ ਤੱਕ ਉਹਨੂੰ ਸਹੀ ਕਰਨ ਵੱਲ ਨੂੰ ਨਹੀਂ ਵੱਧਦੇ। ਪਰ ਤੁਹਾਡੀ ਇਸ ਗੱਲਬਾਤ ਨਾਲ ਮੈਨੂੰ ਲੱਗਦਾ ਵੀ ਉਸ ਇਲਾਕੇ ਦੇ ਵਿੱਚ, ਜਿਵੇਂ ਤੁਸੀਂ ਕਿਹਾ ਵੀ 50 ਪਿੰਡਾਂ ਦੇ ਵਿੱਚ ਇਹ ਮਤੇ ਪ੍ਰਵਾਨ ਹੋਏ ਆ ਵੀ ਅਸੀਂ ਇਹਨੂੰ ਬਦਲੀਏ, ਜਿਹੜਾ ਉੱਥੇ ਪ੍ਰਬੰਧ ਚੱਲਦਾ ਜਾਂ ਜੋ ਤੌਰ ਤਰੀਕੇ ਨਾਲ ਉਹ ਚੱਲਦਾ। ਹੁਣ ਮਲਕੀਤ ਸਿੰਘ ਦੀ ਗੱਲ ਅੱਗੇ ਆਉਂਦੀ ਹੈ, ਕਿਉਂਕਿ ਜਿਹੜੀ ਸਿੱਖ ਕੌਮ ਆ ਉਹ ਪੰਜਾਬ ਦੇ ਵਿੱਚ ਹੁਣ ਸਾਰੇ ਪਾਸੇ ਅਸੀਂ ਦੇਖਦੇ ਹਾਂ ਵੀ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਆ। ਹਰ ਥਾਂ ਦੇ ਉੱਤੇ ਜਿਹੜੇ ਸਾਡੇ ਜੋੜ ਮੇਲੇ ਆ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਅਸੀਂ ਦੇਖਦੇ ਹਾਂ ਵੀ ਕਈ ਵਾਰ ਝੜਪ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲਦੀਆਂ ਵੀ ਜਦੋਂ ਕੁਛ ਨੌਜਵਾਨ ਰੋਕਣ ਦੀ ਕੋਸ਼ਿਸ਼ ਕਰਦੇ ਆ ਹੁੱਲੜਬਾਜ਼ਾਂ ਨੂੰ। ਤਾਂ ਇਹ ਕੀ ਜੋ ਹੁਣ ਤੁਸੀਂ ਉਪਰਾਲਾ ਇੱਥੇ ਮਸਤੂਆਣਾ ਸਾਹਿਬ ਦੇ ਇਲਾਕੇ 'ਚ ਕੀਤਾ, ਇਹ ਤੋਂ ਅਗਾਂਹ ਇਹਨੂੰ ਤੁਸੀਂ ਹੋਰ ਵੀ ਅੱਗੇ ਜਿਹੜੇ ਜੋੜ ਮੇਲੇ ਹੁੰਦੇ ਆ, ਕਿਉਂਕਿ ਅਸੀਂ ਦੇਖ ਰਹੇ ਹਾਂ ਹੁਣ ਹੋਲਾ ਮਹੱਲਾ ਕੁਛ ਸਮੇਂ ਬਾਅਦ ਜਿਹੜਾ ਆ ਉਹਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ, ਤਾਂ ਉੱਥੇ ਵੀ ਕੀ ਕੁਛ ਕਿਉਂਕਿ ਹੋਲੇ ਮਹੱਲੇ ਤੇ ਕੋਈ ਕਿਸੇ ਇੱਕ ਇਲਾਕੇ ਦਾ ਨਹੀਂ, ਸਾਰੇ ਪੰਜਾਬ ਤੋਂ ਹੀ ਸੰਗਤ ਆ ਕੇ ਲੰਗਰ ਲਾਉਂਦੀ ਹੈ। ਤਾਂ ਕੋਈ ਇਹੋ ਜਿਹੀ ਮੁਹਿੰਮ ਵੱਡੇ ਪੱਧਰ ਤੇ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਜਿਹਦੇ ਵਿੱਚ ਕਿ ਇੱਕ ਜਿਹੜਾ ਸੁਚਾਰੂ ਉੱਥੇ ਤੌਰ ਤਰੀਕਾ ਆ ਹੋਲਾ ਮਹੱਲਾ ਮਨਾਉਣ ਦਾ, ਜਿਹਦੇ 'ਚ ਜੋਸ਼ ਵੀ ਹੋਵੇ, ਜਿਹਦੇ 'ਚ ਉਲਾਸ ਵੀ ਹੋਵੇ, ਜਿਹਦੇ 'ਚ ਇੱਕ ਸਿੱਖਾਂ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਾਬਤਾ ਆ ਉਹ ਵੀ ਹੋਵੇ, ਵੀ ਉਹ ਸਾਰੀਆਂ ਚੀਜ਼ਾਂ ਕੀ ਮੁਮਕਿਨ ਆ ਵੀ ਇਹ ਮੁਹਿੰਮ ਵੀ ਸ਼ੁਰੂ ਹੋ ਸਕਦੀ ਹੈ? ਦੇਖੋ, ਮੁਮਕਿਨ ਤਾਂ ਸਾਰਾ ਕੁਛ ਹੀ ਹੈ ਤੇ ਇਸ ਗੱਲ ਦਾ ਤਾਂ ਯਕੀਨ ਹੈ ਮਹਾਰਾਜ ਦੇ ਉੱਤੇ ਕਿ ਸੰਗਤ ਚਾਹੂਗੀ ਤਾਂ ਸਾਰਾ ਕੁਛ ਬਦਲਿਆ ਜਾ ਸਕਦਾ ਹੈ ਨਾ। ਤੇ ਉਹਦੇ ਲਈ ਜਿਵੇਂ ਆਪਾਂ ਜੇ ਇਕੱਲੇ ਮਸਤੂਆਣਾ ਸਾਹਿਬ ਵਾਲੀ ਇਹੀ ਜੋ ਰੀਸੈਂਟ ਆਪਣੀ ਇਹਦੀ ਉਦਾਹਰਨ ਲਈ ਕਿ ਇਹ ਵੀ ਤਾਂ ਪੋਸੀਬਲ ਹੋਇਆ ਕਿ ਜੇ ਆਪਾਂ ਪਹਿਲਾਂ ਅਵੇਅਰਨੈਸ ਲੈਵਲ ਤੇ ਜਾਂ ਪਿੰਡਾਂ 'ਚ ਜਾ ਕੇ ਉਹ ਗੱਲਾਂ
ਉਹ ਸੁਸਾਇਟੀ ਨੂੰ ਸਮਝਾਉਣ ਦੇ ਵਿੱਚ ਸਫਲ ਹੋਏ ਹਨਾ। ਤੇ ਹੁਣ ਜਿਵੇਂ ਜਿਹੜੇ ਵੱਡੇ ਜੋੜ ਮੇਲਿਆਂ ਦੀ, ਜਿਵੇਂ ਤੁਸੀਂ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਹੈ ਨਾ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਸੰਗਤ ਦਾ ਵੀ ਇਕੱਠ ਹੁੰਦਾ ਤੇ ਕਰੀਬ ਹਰ ਹਿੱਸੇ ਚੋਂ ਹੀ ਸੰਗਤ ਉੱਥੇ ਪਹੁੰਚੀ ਹੁੰਦੀ ਹੈ ਨਾ। ਤਾਂ ਉਹਦੇ ਲਈ ਮੈਨੂੰ ਇਹ ਇੱਕ ਜ਼ਰੂਰ ਲੱਗਦਾ ਕਿ ਹੋਣਾ ਸਾਰੇ ਕਿਤੇ ਚਾਹੀਦਾ, ਪਰ ਆਪਾਂ ਨੂੰ ਘੱਟੋ ਘੱਟ ਜਿਹੜਾ ਸ਼ੁਰੂਆਤੀ ਤੌਰ ਤੇ, ਜਿੱਦਾਂ ਉਰੇ ਮਸਤੋਆਣਾ ਸਾਹਿਬ ਲੋਕਲ ਸੰਗਤ ਉੱਦਮ ਕਰ ਰਹੀ, ਤਾਂ ਜਿੰਨੀ ਹੋਰ ਜਿਹੜੇ ਜੋੜ ਮੇਲੇ ਇਸ ਤਰ੍ਹਾਂ ਦੇ ਸਥਾਨਕ ਥਾਵਾਂ ਦੇ ਉੱਤੇ ਹੋ ਰਹੇ ਹਨਾ, ਸਥਾਨਕ ਪੱਧਰ ਦੇ ਉੱਤੇ ਕੋਈ ਇੰਨੇ ਕੁ ਲੈਵਲ ਤੇ ਹੋ ਰਹੇ, ਘੱਟੋ ਘੱਟ ਜਿਹੜੀਆਂ ਸੰਗਤਾਂ ਨੂੰ ਲੱਗਦਾ ਕਿ ਏਦਾਂ ਹੋਣਾ ਚਾਹੀਦਾ, ਉਹ ਆਪਣੇ ਉਸ ਜੋੜ ਮੇਲੇ ਦੇ ਪ੍ਰਥਾਏ ਉੱਦਮ ਕਰਨ। ਜਦੋਂ ਇਸ ਤਰ੍ਹਾਂ ਕਈ ਥਾਵਾਂ ਤੇ ਹੋਣਾ ਤਾਂ ਇੱਕ ਸੁਸਾਇਟੀ ਰੈਡੀ ਹੋਣੀ ਜਦੋਂ ਵੱਡੀ ਚੇਂਜ ਦੇ ਲਈ, ਤਾਂ ਉਹ ਵੱਡਾ ਵੀ ਬਹੁਤ ਸੌਖਾ ਹੋ ਜਾਣਾ ਹਨਾ। ਜਦੋਂ ਆਪਾਂ ਮਤਲਬ ਬਿਲਕੁਲ ਐਨ ਮੌਕੇ ਦੇ ਉੱਤੇ ਜਾ ਕੇ ਕੋਈ ਚੱਲ ਰਹੀ ਚੀਜ਼ ਨੂੰ ਮੋੜਾ ਪਾਉਣ ਦਾ ਯਤਨ ਕਰਾਂਗੇ, ਉਹ ਉੱਥੇ ਫਿਰ ਸਮੱਸਿਆ ਆਉਂਦੀ ਹੈ ਨਾ, ਜਿੱਦਾਂ ਪਿਛਲੇ ਸਾਲ ਵੀ ਆਈ। ਇਹ ਵੀ ਸਾਨੂੰ ਹੁਣ ਇਹ ਲੱਗਦਾ ਕਿ ਜਿਹੜਾ ਮਸਤੋਆਣਾ ਸਾਹਿਬ ਵਾਲਾ ਵੀ ਜਿੰਨੀ ਕੁ ਸਫਲਤਾ ਮਹਾਰਾਜ ਨੇ ਬਖਸ਼ੀ, ਜੇ ਇਹ ਇੰਨਾ ਸਮਾਂ ਪਹਿਲਾਂ ਨਾ ਸ਼ੁਰੂ ਕੀਤਾ ਹੁੰਦਾ ਤਾਂ ਸ਼ਾਇਦ ਸੁਸਾਇਟੀ ਨੇ ਰੈਡੀ ਨਹੀਂ ਸੀ ਹੋਣਾ। ਤੁਸੀਂ ਬਿਲਕੁਲ ਚੱਲਦਾ ਸਪੀਕਰ ਕਿਸੇ ਨੂੰ ਕਹੋ ਕਿ ਬੰਦ ਕਰ ਲੈ, ਉਹ ਨਹੀਂ ਉਸ ਗੱਲ ਲਈ ਰੈਡੀ ਹੋਣਾ ਹਨਾ। ਇਸੇ ਤਰ੍ਹਾਂ ਜਿੰਨੇ ਹੀ ਵੱਡੇ ਜੋੜ ਮੇਲੇ ਆ, ਉੱਥੇ ਨੋ ਡਾਊਟ ਕਿ ਉਹ ਸਾਰਾ ਕੁਛ ਗੁਰਮਤ ਅਨੁਸਾਰ ਹੀ ਤੇ ਸਾਡੀ ਪਰੰਪਰਾ ਅਨੁਸਾਰ ਹੀ ਹੋਣਾ ਚਾਹੀਦਾ। ਪਰ ਉਹਦੇ ਲਈ ਸੁਸਾਇਟੀ ਨੂੰ ਉੱਥੇ ਲਿਜਾਣ ਦੇ ਲਈ ਲੋਕਲ ਸੰਗਤਾਂ ਨੂੰ ਉੱਦਮ ਕਰਨ ਦੀ ਜ਼ਰੂਰਤ ਹੈਗੀ ਹੈ, ਤੇ ਉਹ ਉਸੇ ਲਈ ਇਹ ਕਰ ਰਹੇ ਕਿ ਇੱਕ ਵਾਰ ਇੱਥੇ ਜਿੰਨਾ ਕੁ ਸਫਲਤਾ ਮਹਾਰਾਜ ਬਖਸ਼ਦੇ ਆ, ਉਹ ਇੱਕ ਉਦਾਹਰਣ ਬਣੇ, ਇੱਕ ਮਿਸਾਲ ਬਣੇ, ਤਾਂ ਕਿ ਹੋਰ ਸੰਗਤਾਂ ਆਪੋ ਆਪਣੇ ਥਾਵਾਂ ਦੇ ਉੱਤੇ ਯਤਨ ਕਰ ਸਕਣ। ਸੋ ਜਿਹੜੀ ਦੂਜੀ ਗੱਲ ਹੈ ਕਿ ਕਿਤੇ ਹੋਰ ਜਾਂ ਵੱਡੇ ਲੈਵਲ ਤੇ ਕਿਸੇ ਮੁਹਿੰਮ ਦੀ ਗੱਲ ਹੈ ਹਨਾ, ਉਹ ਦੇਖੋ ਮਹਾਰਾਜ ਦੇ ਉੱਤੇ ਹੀ ਹੈ। ਇਹ ਵੀ ਕੋਈ ਬਹੁਤੀ ਪਲੈਨਿੰਗ ਚੋਂ ਨਹੀਂ ਸੀ ਹੋਇਆ, ਮਹਾਰਾਜ ਨੂੰ ਭਾਇਆ, ਮਹਾਰਾਜ ਨੇ ਕੋਈ ਸੇਵਾ ਲੈਣੀ ਹੋਈ ਤਾਂ ਉਹ ਤਾਂ ਗੁਰੂ ਜਾਣਦੇ। ਤੇ ਜੀ ਬਿਲਕੁਲ ਮਲਕੀਤ ਸਿੰਘ ਜੀ, ਜਿਹੜੇ ਤੁਹਾਡੇ ਉਦਮ ਨੇ ਇਹਨਾਂ ਦੇ ਵਿੱਚੋਂ ਕੁਝ ਸਵਾਲ ਵੀ ਖੜੇ ਹੋਏ, ਕਿਉਂਕਿ ਅਸੀਂ ਦੇਖ ਰਹੇ ਸੀ ਕਿ ਪਿਛਲੇ ਸਮੇਂ 'ਚ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਜਿਹੜੀਆਂ ਖਾਸ ਤੌਰ ਤੇ ਦੁਕਾਨਾਂ ਜਾਂ ਝੂਲੇ ਬੰਦ ਕਰਵਾਉਣ ਦੀ ਗੱਲ ਆ, ਵੀ ਉਹਦੇ ਨਾਲ ਇੱਕ ਵੱਡੇ ਹਿੱਸੇ ਦੀ ਜਿਹੜੀ ਕਿਰਤ ਆ, ਵੀ ਜਿਹੜਾ ਵਪਾਰ ਆ ਉਹਨਾਂ ਦਾ ਜਾਂ ਕਿਰਤ ਆ, ਵੀ ਉਹਦੇ ਤੇ ਸੱਟ ਵੱਜਦੀ ਆ, ਤੇ ਇਹਦਾ ਜਿਹੜਾ ਸ਼ਿਕਾਰ ਆ ਉਹ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਆਮ ਜਿਹੜੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਉਡੀਕ ਹੁੰਦੀ ਆ ਵੀ ਜਦੋਂ ਇਹ ਮੇਲੇ ਭਰਨਗੇ ਤਾਂ ਇਹਨਾਂ ਦੇ ਉੱਤੇ ਉਹ ਕੁਛ 4 ਪੈਸੇ ਇਕੱਠੇ ਕਰਨਗੇ ਹਨਾ, ਵੀ ਉਹਨਾਂ ਦੇ ਰੁਜ਼ਗਾਰ ਦੇ ਉੱਤੇ ਵੀ ਸੱਟ ਮਾਰੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ। ਤਾਂ ਜਿਹੜਾ ਇਹ ਇੱਕ ਤਰਕ ਖੜਾ ਕੀਤਾ ਜਾ ਰਿਹਾ ਸੀ ਕੁਛ ਲੋਕਾਂ ਦੇ ਵੱਲੋਂ, ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਦੋਂ ਵੀ ਇਹੀ ਗੱਲ ਕਹੀ ਸੀ, ਈਵਨ ਬਿਲਕੁਲ ਸ਼ੁਰੂ 'ਚ ਸਾਡੇ ਸਿਨੈਰੀਓ ਬਿਲਕੁਲ ਧਿਆਨ 'ਚ ਸੀਗਾ। ਇਸੇ ਕਰਕੇ ਮੈਂ ਸ਼ਾਇਦ ਗੱਲ ਦੇ ਸ਼ੁਰੂ 'ਚ ਵੀ ਤੁਹਾਨੂੰ ਕਿਹਾ ਸੀ ਵੀ ਅਸੀਂ ਬਜਾਏ ਇਸ ਦੇ, ਵੈਸੇ ਤਾਂ ਦੇਖੋ ਜੋ ਗੁਰੂ ਘਰ ਦੀ ਹਦੂਦ ਦੇ ਵਿੱਚ ਨਹੀਂ ਪ੍ਰਵਾਨ, ਉਹਦੇ ਲਈ ਕੋਈ ਦਲੀਲ ਅਪੀਲ ਵਾਜਬ ਨਹੀਂ ਹੈ। ਜੋ ਨਹੀਂ ਪ੍ਰਵਾਨ ਉਹ ਨਹੀਂ ਪ੍ਰਵਾਨ ਹਨਾ। ਹੁਣ ਰੁਜ਼ਗਾਰ ਤਾਂ ਹੋਰ ਬਹੁਤ ਤਰ੍ਹਾਂ ਦਾ ਹੋ ਰਿਹਾ ਸਮਾਜ ਦੇ ਵਿੱਚ ਹਨਾ, ਜਿਹੜਾ ਗੁਰਮਤ ਅਨੁਸਾਰੀ ਨਹੀਂ ਪ੍ਰਵਾਨ ਹੈ, ਉਹਦੇ ਲਈ ਆਪਾਂ ਇਹ ਦਲੀਲ ਦੇਣੀ ਕਿ ਉਹਨਾਂ ਦਾ ਇੱਥੇ ਰੁਜ਼ਗਾਰ ਖੁੱਸ ਰਿਹਾ ਹਨਾ। ਮਤਲਬ ਉਹ ਤਾਂ ਬੜੀ ਧਰਤੀ ਪਈ ਹੈ ਜਿੱਥੇ ਬੜੇ ਮੇਲੇ ਭਰਦੇ ਆ, ਜਿੱਥੇ ਬਿਲਕੁਲ ਮਨਾਹੀ ਨਹੀਂ ਹੈ ਉਸ ਤਰ੍ਹਾਂ ਦੇ ਸਮਾਨ ਦੀ, ਉੱਥੇ ਆਪਣੇ ਰੁਜ਼ਗਾਰ ਦਾ ਕਰ ਸਕਦੇ। ਦੂਜੀ ਗੱਲ, ਆਪਾਂ ਇਹ ਬਿਲਕੁਲ ਇਹ ਪੱਖ ਨੂੰ ਬਿਲਕੁਲ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਇਹ ਸੱਚਾਈ ਹੈ, ਕਿਉਂਕਿ ਕਿੰਨੇ ਸਾਲਾਂ ਤੋਂ ਚੱਲ ਰਿਹਾ ਤੇ ਉਹ ਲੋਕ ਆਪਣੇ ਦੁਕਾਨਾਂ ਵਾਲੇ ਉੱਥੇ ਆ ਰਹੇ ਲਗਾਤਾਰ ਹਰ ਸਾਲ, ਤੇ ਉਹਨਾਂ ਦਾ ਇੱਕ ਰੁਜ਼ਗਾਰ ਦਾ ਉਹ ਸਾਧਨ ਹੈ, ਜਾਂ ਉੱਥੇ 3 ਦਿਨ 4 ਦਿਨਾਂ 'ਚ ਉਹ ਆਪਣੇ ਪਰਿਵਾਰ ਲਈ ਕੋਈ ਗੁਜ਼ਾਰੇਯੋਗ ਜਾਂ ਜਿੰਨਾ ਵੀ ਉਹਨਾਂ ਦੀ ਕਮਾਈ ਹੁੰਦੀ ਉਹ ਲੈ ਕੇ ਜਾਂਦੇ। ਉਸ ਗੱਲ ਨੂੰ ਧਿਆਨ 'ਚ ਰੱਖਦਿਆਂ ਆਪਾਂ ਫਿਲਹਾਲ ਸਿਰਫ ਇਹ ਕੀਤਾ ਕਿ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਨਾ ਹੋਵੇ, ਉਹ ਬਾਹਰ ਕਿਸੇ ਖੇਤ ਦੇ ਵਿੱਚ ਹੋਵੇ, ਉਹਨਾਂ ਦਾ ਕੋਈ ਬਿਹਤਰ ਪ੍ਰਬੰਧ ਹੋਵੇ ਇੱਕ ਪਾਸੇ ਹਨਾ, ਤੇ ਜਾਂ ਉਹ ਗੁਰਦੁਆਰਿਆਂ ਦੀ ਹਦੂਦ ਤੋਂ ਬਾਹਰ ਕਿਤੇ ਵੀ ਪ੍ਰਾਈਵੇਟ ਕਿੰਨੇ ਖੇਤ ਜ਼ਮੀਨਾਂ ਹੈਗੀਆਂ ਕਿਤੇ ਵੀ ਕਰ ਸਕਦੇ, ਉਹ ਕਰ ਵੀ ਰਹੇ ਆ ਹੁਣ ਵੀ ਹਨਾ। ਈਵਨ ਕੱਲ ਦੀ ਗੱਲ ਹੀ ਆ, ਤੇ ਇਹ ਅਕਾਲ ਕਾਲਜ ਕੌਂਸਲ ਵੱਲੋਂ ਉਹਨਾਂ ਨੂੰ ਬਕਾਇਦਾ ਕੋਈ ਉੱਥੇ, ਕਿਉਂਕਿ ਹੁਣ ਆਣੇ ਸ਼ੁਰੂ ਹੋ ਗਏ ਦੁਕਾਨ ਵਾਲੇ ਹਨਾ, ਉਹ ਉਹਨਾਂ ਦਾ ਇੱਕ ਪਾਸੇ ਪ੍ਰਬੰਧ ਵੀ ਕਰਵਾ ਰਹੇ ਕਿ ਗੁਰਦੁਆਰੇ ਹਦੂਦ 'ਚ ਨਾ ਕਰੋ, ਤੁਸੀਂ ਇੱਕ ਪਾਸੇ ਤੁਹਾਡਾ ਪ੍ਰਬੰਧ ਕਰਾ ਰਹੇ। ਇਸੇ ਤਰ੍ਹਾਂ ਝੂਲੇ ਵਾਲੇ ਵੀਰ ਕੱਲ ਪਰਸੋਂ ਦੇ ਆ ਰਹੇ ਆ ਹਨਾ, ਉਹਨਾਂ ਨੂੰ ਵੀ ਇਹੀ ਕਿਹਾ ਜਾਏ। ਈਵਨ ਉਹ ਵੀ ਇਹ 'ਚ ਇੱਕ ਵੱਡੀ ਗੱਲ ਇਹ ਹੈ, ਜਿਹੜੀ ਗੱਲ ਉਠਾਈ ਜਾ ਰਹੀ ਸੀ, ਜਿੰਨੀਆਂ ਦੁਕਾਨਾਂ ਵਾਲੇ ਜਾਂ ਝੂਲੇ ਵਾਲੇ ਆ ਰਹੇ ਆ, ਉਹ ਇਸ ਗੱਲ ਦੀ ਰਿਸਪੈਕਟ ਚੋਂ ਹੀ ਜਿਹੜੀ ਆ ਕਰ ਰਹੇ ਕਿ ਉਹ ਡਿਊਟੀਆਂ ਦੇ ਅੰਦਰ ਜਾਂ ਹਦੂਦ ਦੇ ਅੰਦਰ ਤਾਂ ਇਸ ਵਾਰ ਲਾਉਣ ਦੀ ਯਤਨ ਹੀ ਨਹੀਂ ਕਰ ਰਹੇ, ਉਹ ਬਾਹਰ ਖੇਤਾਂ ਵਾਲੇ ਵੀਰਾਂ ਨਾਲ ਜਾਂ ਹੋਰ ਸਾਰੇ ਕਿਤੇ ਟਰਾਈ ਕਰ ਰਹੇ, ਤੇ ਉਹ ਬੜੇ ਅਦਬ ਸਤਿਕਾਰ ਨਾਲ ਉਹਨਾਂ ਨੂੰ ਮਿਲੇ ਵੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਬਿਲਕੁਲ ਹੀ ਤੁਹਾਡੀ ਗੱਲ ਪਤਾ ਸੀ ਸਾਨੂੰ, ਤੇ ਜੇ ਤੁਸੀਂ ਗਾਂਹ ਨੂੰ ਕਹੋਗੇ ਕਿ ਇੱਥੇ ਨੇੜੇ ਖੇਤ 'ਚ ਵੀ ਨਹੀਂ ਲਾਉਣਾ ਤਾਂ ਕੋਈ ਗੱਲ ਨਹੀਂ, ਅਸੀਂ ਨਹੀਂ, ਮਤਲਬ ਉਹ ਉਸ ਗੱਲ ਨੂੰ
ਮਹਿਸੂਸ ਕਰ ਰਹੇ ਆ, ਤੇ ਮਹਾਰਾਜ ਕਿਰਪਾ ਕਰਨ ਆਉਂਦੇ ਸਮੇਂ ਤੱਕ ਉਹਨਾਂ ਵੀਰਾਂ ਨੂੰ ਵੀ ਜਾਂ ਉਹਨਾਂ ਖੇਤਾਂ ਵਾਲੇ ਜਾਂ ਹੋਰ ਆਪਣੇ ਸਮਾਜ ਨੂੰ ਵੀ ਗੱਲ ਵੱਡੇ ਲੈਵਲ ਤੇ ਮਹਿਸੂਸ ਹੋ ਸਕੇ ਕਿ ਜਦੋਂ ਇਹ ਬਿਲਕੁਲ ਨਿਰੋਲ ਗੁਰਮਤਿ ਸਮਾਗਮ ਨੇ ਤਾਂ ਇੱਥੇ ਝੂਲਿਆਂ ਦਾ ਜਾਂ ਹੋਰ ਤਰ੍ਹਾਂ ਦਾ ਤਾਂ ਕੰਮ ਹੀ ਨਹੀਂ ਬਣਦਾ ਹੈ ਹਨਾ। ਉਹ ਤਾਂ ਬਿਲਕੁਲ ਉਹ ਤੋਂ ਪੁੱਠਾ ਰਾਹ ਹੈ, ਉਲਟ ਰਾਹ ਹੈ, ਉਹ ਤਾਂ ਤੁਹਾਡੀ ਇਕਾਗਰਤਾ ਨੂੰ ਭੰਗ ਕਰਨ ਵਾਲੇ ਸਾਰੇ ਅਮਲ ਹੈ ਹਨਾ। ਸੋ ਉਹ ਬਿਲਕੁਲ ਆਈ ਸੀ ਸਮੱਸਿਆ, ਤੇ ਕੁਛ ਬੰਦਿਆਂ ਨੇ ਇਹ ਗੱਲ ਸ਼ੁਰੂ ਵੀ ਕੀਤੀ ਤੇ ਕੁਛ ਯਤਨ ਵੀ ਉਹਨਾਂ ਨੇ ਕੀਤੇ ਕਿ ਇਸ ਤਰ੍ਹਾਂ ਦਾ ਕੋਈ ਪਾੜਾ ਪਾਇਆ ਜਾ ਸਕੇ, ਪਰ ਮਹਾਰਾਜ ਨੇ ਕਿਰਪਾ ਕੀਤੀ ਕਿ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਵਾਪਰੀ। ਤੇ ਹੁਣ ਵੀ ਈਵਨ ਆਪਾਂ ਜਿਹੜੇ ਕੋਈ ਛੋਟੇ ਦੁਕਾਨਦਾਰ ਹੈ ਉਹਨਾਂ ਦਾ ਗੁਰਦੁਆਰੇ ਦੀ ਹਦੂਦ ਤੋਂ ਬਾਹਰ, ਉਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਇੱਥੇ ਚਲੇ ਜਾਓ, ਉਹਨਾਂ ਨੂੰ ਕਹੀਦਾ ਵੀ ਆਹ ਹਦੂਦ ਹੈ, ਇਹ ਤੋਂ ਬਾਹਰ ਤੁਸੀਂ ਜਿੱਥੇ ਮਰਜ਼ੀ ਲਾਓ, ਸਾਨੂੰ ਕੋਈ ਸਮੱਸਿਆ ਨਹੀਂ ਹੈ ਜੀ। ਠੀਕ ਹੈ ਜੀ ਮਲਕੀਤ ਸਿੰਘ ਜੀ, ਇਹ ਜਿਹੜਾ ਤੁਹਾਡਾ ਉਪਰਾਲਾ ਆ, ਅਸੀਂ ਆਸ ਕਰਦੇ ਹਾਂ ਵੀ ਇਸ ਵਾਰ ਜਿਹੜੀ ਮਸਤੂਆਣਾ ਸਾਹਿਬ ਦੇ ਇਲਾਕੇ ਦੀ ਸੰਗਤ ਨੇ ਫੈਸਲਾ ਕੀਤਾ ਆ, ਸਾਰੇ ਪਿੰਡਾਂ ਨੇ ਮਤੇ ਪਾਏ ਆ, ਤਾਂ ਇੱਕ ਤਰ੍ਹਾਂ ਨਾਲ ਆਪਣੀ ਸਹਿਮਤੀ ਦਿੱਤੀ ਆ, ਸਾਂਝਾ ਸੰਗਤ ਦਾ ਫੈਸਲਾ ਆ ਵੀ ਜਿਹੜੇ ਸਾਡੇ ਇਹ ਜੋੜ ਮੇਲੇ ਨੇ ਇਹ ਮੁੜ ਤੋਂ ਜਿਹੜੇ ਸਾਡੇ ਰਵਾਇਤੀ ਤੌਰ ਤਰੀਕੇ ਆ, ਸਾਡਾ ਉੱਠਣ ਬੈਠਣਾ ਰਵਾਇਤੀ ਜਿਹੜਾ ਗੁਰੂ ਪਾਤਸ਼ਾਹ ਨੇ ਬਖਸ਼ਿਆ ਉਸ ਮੁਤਾਬਕ ਹੋਣ, ਤੇ ਹੌਲੀ ਹੌਲੀ ਸਾਡੀ ਮਾਨਸਿਕਤਾ ਵੀ ਉਸ ਮੁਤਾਬਕ ਫਿਰ ਢਲ ਸਕਦੀ ਆ। ਤਾਂ ਜਿਹੜਾ ਇਹ ਤੁਸੀਂ ਉਪਰਾਲਾ ਕਰ ਰਹੇ ਹੋ, ਸਾਨੂੰ ਅਸੀਂ ਸੋਚ ਰਹੇ ਸੀ ਤੁਹਾਡੇ ਤੱਕ ਸੰਪਰਕ ਕੀਤਾ ਵੀ ਇਹ ਜ਼ਰੂਰ TV 84 ਦੇ ਦਰਸ਼ਕਾਂ ਤੱਕ ਅਸੀਂ ਦੱਸੀਏ, ਕਿਉਂਕਿ ਜ਼ਿਆਦਾਤਰ ਡਾਇਸਪੋਰਾ ਦੇ ਵਿੱਚ ਬਾਹਰ ਬੈਠੇ ਜਿਹੜੇ ਵਿਦੇਸ਼ਾਂ 'ਚ ਸਿੱਖ ਨੇ ਉਹ TV 84 ਨੂੰ ਦੇਖਦੇ ਆ, ਤੇ ਇਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਡਾਇਸਪੋਰਾ 'ਚ ਬੈਠੇ ਸਿੱਖ ਹਮੇਸ਼ਾ ਇਹ ਫਿਕਰ ਕਰਦੇ ਰਹਿੰਦੇ ਆ ਵੀ ਉੱਥੇ ਮਤਲਬ ਜਿਹੜੀ ਸਿੱਖੀ ਆ ਉਹ ਬਹੁਤ ਜ਼ਿਆਦਾ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਪਤਿਤਪੁਣਾ ਵੱਧ ਰਿਹਾ ਆ, ਜਾਂ ਫਿਰ ਨਸ਼ੇ ਵੱਧ ਰਹੇ ਆ, ਜਾਂ ਇਸ ਤਰੀਕੇ ਦੇ ਜਿਹੜੇ ਅਮਲ ਆ ਉਹ ਹੋ ਰਹੇ ਆ ਜਿਹੜੇ ਸਿਧਾਂਤ ਵਿਰੋਧੀ ਨੇ। ਪਰ ਜਿਹੜੀਆਂ ਇਹੋ ਜਿਹੀਆਂ ਉਦਾਹਰਨਾਂ ਨੇ, ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਹੈ ਜ਼ਰੂਰ ਛੋਟੀਆਂ ਨੇ, ਕਿਸੇ ਕਿਸੇ ਇਲਾਕੇ ਦੇ ਵਿੱਚ ਸਾਨੂੰ ਦਿਖਦੀਆਂ, ਪਰ ਇਹ ਜ਼ਰੂਰ ਨੌਜਵਾਨ ਜਿਵੇਂ ਤੁਸੀਂ ਉੱਦਮ ਕਰ ਰਹੇ ਹੋ, ਤਾਂ ਇਹ ਉੱਦਮ ਕਾਫੀ ਹੋ ਰਹੇ ਨੇ ਪੰਜਾਬ ਭਰ ਦੇ ਵਿੱਚ, ਜਿਹੜੇ ਕਿ ਮੁੜ ਤੋਂ ਆਪਣੀ ਰਵਾਇਤ ਨੂੰ ਸੁਰਜੀਤ ਕਰਨ ਦੀ ਗੱਲ ਆ, ਜਾਂ ਫਿਰ ਸੰਗਤ ਨੂੰ ਸਿਧਾਂਤਕ ਤੌਰ ਤੇ ਪਰਪੱਕ ਕਰਨ ਦੀ ਗੱਲ ਆ। ਸਾਡੇ ਨਾਲ ਇਹ ਵਿਚਾਰ ਕਰਨ ਦੇ ਲਈ, ਇਹ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ। ਤੇ ਅੱਜ ਇਹ ਮਲਕੀਤ ਸਿੰਘ ਹੋਰੀ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ, ਜਿਨ੍ਹਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ, ਸੰਗਤਾਂ ਦਾ ਫੈਸਲਾ ਹੋਇਆ ਸੀ ਕਿ ਗੱਲ ਉਹੀ ਆ ਜੋ ਬੜੇ ਲੰਮੇ ਸਮੇਂ ਤੋਂ ਜਿਹੜਾ ਹਰ ਇੱਕ ਸੁਚੇਤ ਸਿੱਖ ਆ ਉਹ ਮਹਿਸੂਸ ਕਰ ਰਿਹਾ ਸੀ ਕਿ ਜਿਹੜੇ ਸਾਡੇ ਜੋੜ ਮੇਲੇ ਨੇ ਉਹਨਾਂ ਦੇ ਉੱਤੇ ਜਿਹੜਾ ਮਾਹੌਲ ਆ ਉਹ ਸਿੱਖੀ ਰੰਗ ਵਾਲਾ ਮਾਹੌਲ ਨਹੀਂ ਰਿਹਾ, ਉਹ ਹੁਣ ਆਮ ਜਿਹੜੇ ਮਨੋਰੰਜਨ ਵਾਲੇ ਮੇਲੇ ਨੇ ਉਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ। ਪਰ ਇਹ ਮਸਤੂਆਣਾ ਸਾਹਿਬ ਦੇ ਵਿੱਚ ਜਿਹੜਾ ਕਿ ਮਾਲਵੇ ਦੇ ਵਿੱਚ ਸਿੱਖੀ ਦਾ ਬੜਾ ਅਹਿਮ ਕੇਂਦਰ ਆ, ਉੱਥੋਂ ਹੀ ਸ਼ੁਰੂਆਤ ਹੋਈ ਆ, ਤੇ ਆਸ ਕਰਦੇ ਹਾਂ ਕਿ ਹੋਰ ਵੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਨੇ ਇਸ ਤਰ੍ਹਾਂ ਦੇ ਜੋੜ ਮੇਲਿਆਂ ਦੇ ਉੱਤੇ, ਉੱਥੇ ਜਿਹੜੇ ਨੌਜਵਾਨ ਨੇ ਉਹ ਜਥੇਬੰਦ ਹੋ ਕੇ ਤੇ ਇਸ ਤਰ੍ਹਾਂ ਦੇ ਉਪਰਾਲੇ ਕਰਨਗੇ, ਤੇ ਇਸ ਤਰ੍ਹਾਂ ਦਾ ਜਿਹੜਾ ਸਾਰਥਕ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਹੋਣਗੀਆਂ। ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।